ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਅਸੀਂ ਹੁਣ ਦੂਸਰੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਦੂਸਰੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਦੇ ਦੂਸਰੇ ਅਹਿਮ ਇਸ਼ੂ ਦੀ। ਸੋ ਇਸ ਵਿੱਚ ਵਿਚਾਰ ਚਰਚਾ ਹੋਵੇਗੀ ਕਿ ਭਾਰਤ ਤੇ ਚੀਨ ਵਿਚਕਾਰ ਚੱਲ ਰਹੇ ਸਰਹੱਦੀ ਟਕਰਾਅ ਤੇ ਅਮਰੀਕਾ ਨੇ ਭਾਰਤ ਦੀ ਮੁਕੰਮਲ ਹਮਾਇਤ ਕੀਤੀ ਹੈ, ਪਰ ਨਾਲ ਹੀ ਭਾਰਤ ਨੂੰ ਸਲਾਹ ਦਿੱਤੀ ਹੈ ਕਿ ਉਹ ਤਾਲਿਬਾਨ ਨਾਲ ਗੱਲਬਾਤ ਕਰੇ, ਕਿਉਂਕਿ ਤਾਲਿਬਾਨ ਭਵਿੱਖ ਵਿੱਚ ਅਫਗਾਨਿਸਤਾਨ ਦੇ ਹਾਕਮ ਹੋਣਗੇ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਜ਼ਾਹਰ ਹੈ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਚੀਨ ਔਰ ਅਮਰੀਕਾ ਦੀਆਂ ਦੂਰੀਆਂ ਤਲਖੀਆਂ ਪੋਜੀਸ਼ਨਿੰਗ ਜਿਹੜੀ ਹੈ ਉਹ ਕਾਫੀ ਟਫ ਹੁੰਦੀ ਜਾ ਰਹੀ ਹੈ। ਔਰ ਜਦੋਂ ਅਮਰੀਕਾ ਨੇ ਪਾਕਿਸਤਾਨ ਰਾਹੀਂ 1970ਵਿਆਂ ਦੇ ਵਿੱਚ ਚੀਨ ਦੇ ਨਾਲ ਰਾਬਤੇ ਬਣਾਏ, ਜ਼ਾਹਰ ਹੈ ਪ੍ਰੈਜ਼ੀਡੈਂਟ ਨਿਕਸਨ ਅਮਰੀਕਾ ਦੇ ਵਿੱਚ ਸਨ, ਹੈਨਰੀ ਕਿਸਿੰਜਰ ਉਹਨਾਂ ਦੇ ਸੈਕਟਰੀ ਆਫ ਸਟੇਟ ਸੀ, ਔਰ ਪਾਕਿਸਤਾਨ ਦੇ ਵਿੱਚ ਜ਼ੁਲਫਿਕਾਰ ਅਲੀ ਭੁੱਟੋ ਸਨ। ਪਾਕਿਸਤਾਨ ਦੇ ਅਮਰੀਕਾ ਨਾਲ ਵੀ ਚੰਗੇ ਸਬੰਧ ਸਨ ਔਰ ਚੀਨ ਦੇ ਨਾਲ ਤਾਂ ਪਾਕਿਸਤਾਨ ਦੀ ਇੱਕ ਆਪਣੀ ਕਿਸਮ ਦੀ ਸਾਂਝ ਹੈ। ਔਰ ਜ਼ੁਲਫਿਕਾਰ ਅਲੀ ਭੁੱਟੋ ਇੰਡੀਵਿਜੂਅਲੀ ਵੀ ਮਾਓ ਜ਼ੇਤੂੰਗ ਚੌਨ ਲਾਈ ਦੇ ਬੜੇ ਨੇੜੇ ਸੀ। ਉਹਨਾਂ ਦੀ ਸਿਰ ਦੇ ਉੱਤੇ ਵੀ ਜਿਹੜੀ ਹੈ ਮਾਓ ਵਾਲੇ ਸਟਾਈਲ ਦੀ ਟੋਪੀ ਹੁੰਦੀ ਸੀ। ਔਰ ਖੁਦ ਵੀ ਜ਼ੁਲਫਿਕਾਰ ਅਲੀ ਭੁੱਟੋ ਇੱਕ ਬ੍ਰਿਲੀਅੰਟ ਜਿਹੜਾ ਇਕੱਲੇ ਇਹੀ ਨਹੀਂ ਇੰਟੈਲੈਕਚੁਅਲ ਦੇ ਤੌਰ ਤੇ, ਪਰ ਉਹ ਸਾਰੇ ਇਹਨਾਂ ਦੇ ਨਾਲ ਕੋਈ ਉਹਨਾਂ ਦਾ ਕੰਪਲੈਕਸ ਇਨਫੀਰੀਅਰਿਟੀ ਕੰਪਲੈਕਸ ਨਹੀਂ ਸੀ ਜਦੋਂ ਵੈਸਟਰਨ ਇਹਨਾਂ ਦੇ ਨਾਲ ਗੱਲ ਕਰਦੇ ਸੀ ਜਾਂ ਓਵਰਆਲ ਆਪਣੇ ਨੇਸ਼ਨ ਦੇ ਇੰਟਰਸਟ ਦੀ ਗੱਲ ਕਰਦੇ ਸੀ। ਹਾਲਾਂ ਉਹਨਾਂ ਦੇ ਬਿਹੇਵੀਅਰ 'ਚ ਇੱਕ ਜਿਹੜੀ ਫਿਰੌਨੀਅਤ ਆਈ ਉਹ ਅਲਟੀਮੇਟਲੀ ਉਹਨਾਂ ਦੇ ਡਾਊਨਫਾਲ ਦਾ ਕਾਰਨ ਬਣੀ। ਪਰ ਕੁੱਲ ਮਿਲਾ ਕੇ ਜ਼ੁਲਫਿਕਾਰ ਅਲੀ ਭੁੱਟੋ ਉਸ ਵੇਲੇ ਦੇ ਜਿਹੜੀ ਈਵਨ ਹੈਨਰੀ ਕਿਸਿੰਜਰ ਨੇ ਆਪਣੇ ਮੈਮੋਇਰ ਲਿਖੇ ਨੇ, ਉਹਦੇ 'ਚ ਜਿਨ੍ਹਾਂ ਲੋਕਾਂ ਦੀ ਉਹਨੇ ਤਾਰੀਫ ਕੀਤੀ ਹੈ ਕਿ ਜਿਨ੍ਹਾਂ ਨੇ ਉਹਨੂੰ ਪ੍ਰਭਾਵਿਤ ਕੀਤਾ, ਉਹਨਾਂ 'ਚ ਜ਼ੁਲਫਿਕਾਰ ਅਲੀ ਭੁੱਟੋ ਦਾ ਨਾਮ ਵੀ ਹੈ। ਸੋ ਜ਼ਾਹਿਰ ਹੈ ਕਿ ਭੁੱਟੋ ਹੀ ਕ੍ਰੂਸ਼ਲ ਸੀ ਉਹ ਸਾਰੀ ਡੀਲ ਨੂੰ ਬਣਾਉਣ 'ਚ, ਔਰ ਚੀਨ ਦੇ ਨਾਲ ਸਾਂਝਾਂ ਬਣੀਆਂ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਜਿਹੜਾ ਚੀਨ ਪਾਕਿਸਤਾਨ ਅੱਜ ਜਦੋਂ ਇਕਨੋਮਿਕਲ ਕੋਰੀਡੋਰ ਜਾਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਇਹ ਸਾਰੀ ਡਿਬੇਟ ਦੀ ਹੱਬ ਬਣਿਆ ਹੋਇਆ ਹੈ। ਤੇ ਇਸ ਦਾ ਕ੍ਰੈਡਿਟ ਵੀ ਜ਼ੁਲਫਿਕਾਰ ਅਲੀ ਭੁੱਟੋ ਨੂੰ ਜਾਂਦਾ ਹੈ ਕਿ ਉਹਨਾਂ ਦੇ ਪੀਰੀਅਡ ਦੇ ਵਿੱਚ ਹੀ ਉਹਨਾਂ ਨੇ ਚੌਨ ਲਾਈ ਮਾਓ ਜ਼ੇਤੂੰਗ ਨਾਲ 1-to-1 ਮੀਟਿੰਗ ਦੇ ਵਿੱਚ ਇਹ ਸੁਜੈਸਟ ਕੀਤਾ ਔਰ ਥਾਂ ਗਿਫਟ ਕੀਤੀ, ਔਰ ਉਹਦੇ 'ਚੋਂ ਇਹ ਪੋਸੀਬਲ ਹੋਇਆ। ਉਹਦੇ 'ਚ ਪਾਕਿਸਤਾਨ ਵੀ ਸਿਕਿਉਰ ਹੋਇਆ, ਬਾਰਡਰ ਉਹਦਾ ਜੁੜਿਆ, ਔਰ ਚਾਈਨਾ ਦੀ ਪਹੁੰਚ ਵੀ ਗਵਾਦਰ ਤੱਕ ਹੋਣ ਦਾ ਰਾਹ ਪੱਧਰਾ ਹੋਇਆ, ਜਿਹੜਾ ਅੱਜ ਗੇਮ ਚੇਂਜਰ ਹੈ ਦੁਨੀਆ ਦੇ ਵਿੱਚ। ਪਰ ਉਦੋਂ ਵੀ ਜਿਹੜੀਆਂ ਸ਼ਰਤਾਂ ਦੇ ਨਾਲ ਚੀਨ ਨੇ ਅਮਰੀਕਾ ਦੇ ਨਾਲ ਸਾਂਝ ਪਾਈ ਜਾਂ ਉਹ ਬਾਕੀ ਦੁਨੀਆ ਦੇ ਲਈ ਖੁੱਲਿਆ ਸੀ, ਉਹਦੇ 'ਚ ਇੱਕ ਸੀ ਕਿ ਵਨ ਚਾਈਨਾ ਪਾਲਿਸੀ, ਕਿਉਂਕਿ ਉਦੋਂ ਤੱਕ ਵੀ ਅਮਰੀਕਾ ਔਰ ਪੱਛਮੀ ਤਾਕਤਾਂ ਤਾਈਵਾਨ, ਜਿਹਦਾ ਪੁਰਾਣਾ ਨਾਮ ਫਾਰਮੋਸਾ ਹੈ, ਉਹਦੀ ਹਮਾਇਤ ਕਰ ਰਹੇ ਸੀ। ਸੋ ਇਹ ਆਲਮੋਸਟ ਇਹਨਾਂ ਦੀ ਕਮਿਟਮੈਂਟ ਸੀ ਇਸ ਮੁੱਦੇ ਦੇ ਉੱਤੇ। ਇਸੇ ਤਰ੍ਹਾਂ ਤਿੱਬਤ ਦੇ ਮੁੱਦੇ ਤੇ ਵੀ ਸੀ ਕਿ ਤਿੱਬਤ ਚੀਨ ਦਾ ਹਿੱਸਾ ਹੈ ਔਰ ਦਲਾਈ ਲਾਮੇ ਨੂੰ ਕਦੇ ਕੋਈ ਆਫੀਸ਼ੀਅਲ ਰੈਕਗਨੀਸ਼ਨ ਨਹੀਂ ਹੋਏਗੀ। ਲੇਕਿਨ ਇਹ ਚੀਨ ਦੇ ਲਈ ਉਹਨਾਂ ਦੀ ਇਕੱਲੀ ਇਹੀ ਨਹੀਂ ਵੀ ਦੁਖਦੀ ਰਗ ਹੈ, ਉਹ ਹਮੇਸ਼ਾ ਹੀ ਸਮਝਦੇ ਨੇ ਕਿ ਤਾਈਵਾਨ ਇਨਐਲੀਨੇਬਲ ਪਾਰਟ ਹੈ ਚਾਈਨਾ ਦਾ, ਔਰ ਉਹਦੇ ਨਾਲ ਨਾਲ ਚਾਈਨਾ ਦਾ ਕਲਚਰਲ ਖਜ਼ਾਨਾ, ਜਿਹੜਾ ਉਹਨਾਂ ਦਾ ਤਹਿਜ਼ੀਬੀ ਖਜ਼ਾਨਾ ਬਹੁਤ ਸਾਰਾ, ਜਿਹੜਾ ਚਿਆਂਗ ਕਾਈ ਸ਼ੈਕ ਲੈ ਕੇ ਦੌੜ ਗਿਆ ਸੀ ਤਾਈਵਾਨ, ਉਹ ਉਹਨਾਂ ਨੂੰ ਹੋਰ ਵੀ ਅਹਿਮੀਅਤ ਵਾਲਾ ਲੱਗਦਾ ਹੈ ਆਪਣੀ ਸਿਵਲਾਈਜੇਸ਼ਨ ਦੇ ਲਿਹਾਜ਼ ਨਾਲ। ਤੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਅਮਰੀਕਾ ਨੇ ਤਾਈਵਾਨ ਦੀ ਹਮਾਇਤ ਰੱਖੀ ਕਿਉਂਕਿ ਹਥਿਆਰ ਵੀ ਵੇਚਣੇ ਨੇ, ਪਰ ਨਾ ਤਾਂ ਤਾਈਵਾਨ ਕਦੇ UN ਦੇ ਵਿੱਚ ਵੜਿਆ, ਨਾ ਹੀ ਕਦੇ ਉਹਨੂੰ ਕਿਸੇ ਹੋਰ ਵਰਲਡ ਬਾਡੀ ਦੇ ਉੱਤੇ ਇਨਕਲੂਡਿੰਗ ਵਰਲਡ ਹੈਲਥ ਆਰਗੇਨਾਈਜੇਸ਼ਨ, ਜਿਹਨੂੰ ਐਤਕੀ ਅਮਰੀਕਾ ਨੇ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਦੇ 'ਚ ਕਾਮਯਾਬ ਨਹੀਂ ਹੋਇਆ, ਕਿਉਂਕਿ ਚਾਈਨਾ ਇਸ ਮੁੱਦੇ ਦੇ ਉੱਤੇ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ। ਔਰ ਚਾਈਨਾ ਨੇ ਵਾਅਦਾ ਕੀਤਾ ਹੋਇਆ ਹੈ, ਹਾਲਾਂ ਉਹਨਾਂ ਨੇ ਤਾਈਵਾਨ ਦੇ ਨਾਲ ਇਹ ਗੱਲਬਾਤ ਦੇ ਵਿੱਚ ਆਫਰ ਕੀਤੀ ਕਿ ਵੀ 1 country 2 system ਹੋ ਸਕਦਾ ਹੈ, ਕਿ ਜਿਵੇਂ ਹਾਂਗਕਾਂਗ ਜਿਵੇਂ ਚੀਨ ਦਾ ਹਿੱਸਾ ਬਣਿਆ, ਪਰ ਹਾਂਗਕਾਂਗ ਨੂੰ ਇੱਕ ਆਪਣੇ ਕਿਸਮ ਦੀ ਆਟੋਨਮੀ ਸੀ। ਅਨਫੋਰਚੂਨੇਟਲੀ ਉਹ ਗੱਲ ਕੋਈ ਬਹੁਤੀ ਸੈਟਿਸਫੈਕਸ਼ਨ ਵਾਲੀ ਨਹੀਂ ਹੈ, ਕਿਉਂਕਿ ਹਾਂਗਕਾਂਗ 'ਚ ਪ੍ਰੋਟੈਸਟ ਹੋ ਰਹੇ ਨੇ ਔਰ ਚਾਈਨਾ ਦੀ ਜਿਹੜੀ ਐਨਕਰੋਚਮੈਂਟ ਹੈ ਕੁਛ ਉਹਨਾਂ ਥਾਵਾਂ ਤੇ, ਜਿਹਦੇ ਬਾਰੇ ਕੁਛ ਉਹਨਾਂ ਡਿਪਾਰਟਮੈਂਟਸ ਦੇ ਵਿੱਚ ਜਿਹਨੂੰ ਉਹ ਪਸੰਦ ਨਹੀਂ ਕਰ, ਜਿਵੇਂ ਐਕਸਟਰਾਡਾਈਟ ਕਰਨ ਦੀ ਲਾਈਨ ਸੀ ਔਰ ਲੱਖਾਂ ਲੋਕ ਸੜਕਾਂ ਤੇ ਨਿਕਲੇ
ਹਾਲਾਂਕਿ ਚੀਨ ਸਰਕਾਰ ਦਾ ਇਹ ਕਹਿਣਾ ਹੈ ਕਿ ਅਮਰੀਕਾ ਹਾਂਗਕਾਂਗ ਦੇ ਵਿੱਚ ਇਸ ਕਿਸਮ ਦੇ ਪ੍ਰੋਟੈਸਟ ਨੂੰ ਹਵਾ ਦਿੰਦਾ ਹੈ। ਸੋ ਜੇ ਤਾਂ ਹਾਂਗਕਾਂਗ ਐਕਸਪੈਰੀਮੈਂਟ ਬਹੁਤ ਕਾਮਯਾਬ ਰਹਿੰਦਾ ਹੈ ਔਰ ਉੱਥੇ ਕੋਈ ਡਿਸਸੈਟੀਸਫੈਕਸ਼ਨ ਨਾ ਹੁੰਦੀ, ਫਿਰ ਹੋ ਸਕਦਾ ਹੈ ਚਾਈਨਾ ਦਾ ਤਾਈਵਾਨ ਦੇ ਉੱਤੇ ਗੱਲ ਹੋਰ ਵੀ ਮਜ਼ਬੂਤ ਹੁੰਦੀ। ਪਰ ਤਾਈਵਾਨ ਆਪਣੇ ਤੌਰ ਦੇ ਉੱਤੇ ਬੜੀ ਜਿਹੜਾ ਉਹਨਾਂ ਦੀ ਇਕਨੋਮੀ ਵੀ ਸਟੇਬਲ ਹੈ ਔਰ ਈਵਨ ਕਰੋਨਾ ਵਾਇਰਸ ਦੇ ਮਾਮਲੇ 'ਚ ਵੀ ਉਹਨਾਂ ਨੇ ਬੜੇ ਚੰਗੇ ਢੰਗ ਨਾਲ ਹੈਂਡਲ ਕੀਤਾ। ਪਰ ਜਿਹੜੀ ਅਮਰੀਕਾ ਦੀ ਹੁਣ ਇਹ ਗੇਮ ਹੈ ਅਗੇਂਸਟ ਚਾਈਨਾ, ਉਹਦੇ 'ਚ ਤਾਈਵਾਨ ਇੱਕ ਕਿਵੇਂ ਮੋਹਰਾ ਬਣ ਰਿਹਾ, ਉਸ ਦਾ ਇੱਕ ਸਬੂਤ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਤਾਈਵਾਨ ਦੀ ਪ੍ਰੈਜ਼ੀਡੈਂਟ ਜਿਹੜੀ ਕਿ ਦੂਸਰੀ ਵਾਰ ਚੁਣੀ ਗਈ ਹੈ, ਉਹਨਾਂ ਦਾ ਨਾਂ ਹੈ ਰਾਸ਼ਟਰਪਤੀ ਪ੍ਰੈਜ਼ੀਡੈਂਟ ਜ਼ਾਰ ਹੈ ਸਾਈ ਇੰਗ ਵੇਨ। ਇਹ ਦੂਸਰੀ ਟਰਮ ਚੁਣੀ ਗਈ ਹੈ। ਕਾਫੀ ਇਸ ਦੀ ਤਾਰੀਫ ਹੁੰਦੀ ਹੈ ਔਰ ਖਾਸ ਤੌਰ ਤੇ ਕਰੋਨਾ ਹੈਂਡਲਿੰਗ ਨੂੰ ਲੈ ਕੇ। ਹੁਣ ਕਦੇ ਨਹੀਂ ਪਹਿਲਾਂ ਹੋਇਆ ਪਿਛਲੇ ਸਾਰੇ ਪੀਰੀਅਡ ਤੋਂ 1970 ਤੋਂ ਜਦੋਂ ਤੋਂ ਅਮਰੀਕਾ ਚੀਨ ਸੰਬੰਧ ਬਣੇ ਨੇ ਪਿਛਲੇ 50 ਸਾਲ ਕਿ ਤਾਈਵਾਨ ਚ ਕੌਣ ਬਣਿਆ ਹੈ ਜਾਂ ਨਹੀਂ ਹੈ, ਅਮਰੀਕਾ ਨੇ ਆਫੀਸ਼ੀਅਲੀ ਵਧਾਈ ਦਿੱਤੀ ਹੋਈ। ਲੇਕਿਨ ਚੀਨ ਦੇ ਨੂੰ ਜਿਹੜਾ ਉਹ ਇਹ ਵੰਗਾਰਨ ਵਾਂਗ ਹੈ ਕਿ ਇਸ ਬੀਬੀ ਦੇ ਦੁਬਾਰਾ ਚੁਣੇ ਜਾਣ ਤੇ ਮਾਈਕ ਪੋਂਪੀਓ ਜਿਹੜੇ ਸੈਕਟਰੀ ਆਫ ਸਟੇਟ ਨੇ ਅਮਰੀਕਾ ਦੇ, ਉਹਨਾਂ ਨੇ ਆਪਣੇ ਟਵਿੱਟਰ ਤੋਂ ਉਹਨਾਂ ਨੂੰ ਮੁਬਾਰਕ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਕਿ ਉਹ ਬਹੁਤ ਸਿਆਣੀ ਔਰ ਬਹੁਤ ਚੰਗੀ ਲੀਡਰ ਹੈ ਔਰ ਅਸੀਂ ਜਿਹੜਾ ਹੈ ਉਹ ਮੁਬਾਰਕਬਾਦ ਦਿੰਦੇ। ਔਰ ਉਹਨੇ ਜਿਹੜੀ ਇਹ ਬੀਬੀ ਬਣੀ ਹੈ ਪ੍ਰੈਜ਼ੀਡੈਂਟ, ਇਹਨੇ ਇਹ ਇੱਕ ਚੀਨ ਦੇ ਹੱਕ 'ਚ ਨਹੀਂ ਹੈ ਔਰ ਥੋੜੀ ਜਿਹੀ ਇਹਨੂੰ ਹੌਕ ਬਣਿਆ ਜਾਂਦਾ ਹੈ। ਉਹਨੇ ਕਿਹਾ ਜੀ ਸਾਨੂੰ ਇਹ ਬਿਲਕੁਲ ਇਹ ਇੱਕ ਮੁਲਕ ਦੋ ਸਿਸਟਮ ਇਹ ਬਿਲਕੁਲ ਕਬੂਲ ਨਹੀਂ ਹੈ। ਸੋ ਜ਼ਾਹਰ ਹੈ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਤਾਈਵਾਨ ਇੱਕ ਸਫਲ ਮੋਹਰੇ ਦੇ ਤੌਰ ਤੇ ਦੂਸਰੇ ਪਾਸੇ ਜਿਵੇਂ ਇੰਡੀਆ ਨੂੰ ਰੱਖਿਆ ਹੋਇਆ ਉਹ ਇਸਤੇਮਾਲ ਹੋਏਗਾ। ਔਰ ਉਸ ਦੇ ਲਈ ਜਿਹੜਾ ਦੂਸਰਾ ਪਾਰਟ ਜਿਹੜੀ ਸਟੇਟਮੈਂਟ ਕਰਕੇ ਮੈਂ ਇਹਨੂੰ ਮੁੱਖ ਵਿਸ਼ਾ ਵੀ ਬਣਾਇਆ, ਜਿਹੜੇ ਉਹਨਾਂ ਦੇ ਸੈਂਟਰਲ ਔਰ ਸਾਊਥ ਏਸ਼ੀਆ ਅਮਰੀਕਾ ਦੇ ਫੋਰਨ ਅਫੇਅਰਸ ਦੇ ਵਿੱਚ ਵੀ ਅੱਡ-ਅੱਡ ਖਿੱਤਿਆਂ ਨਾਲ ਡੀਲ ਕਰਨ ਲਈ ਫਿਰ ਇਹਨਾਂ ਦੀਆਂ ਅੱਡ ਟੇਬਲਸ ਹੁੰਦੇ ਨੇ, ਵੈਸੇ ਸਟੇਟ ਡਿਪਾਰਟਮੈਂਟ ਅੱਡ ਇਹਨਾਂ ਦੇ ਡਿਪਾਰਟਮੈਂਟ ਨੇ। ਇਸੇ ਤਰ੍ਹਾਂ ਸੈਂਟਰਲ ਔਰ ਸਾਊਥ ਏਸ਼ੀਆ ਇਹ ਉਹਨਾਂ ਨੇ ਇੱਕ ਕਮਾਂਡ ਥੱਲੇ ਰੱਖੇ ਹੋਏ ਨੇ ਔਰ ਉਹਨਾਂ ਦੀ ਸੀਰੀਅਸ ਜਿਹੜੀ ਸੀਨੀਅਰ ਇੰਚਾਰਜ ਬੀਬੀ ਐਲਿਸ ਜੀ ਵੈਲਸ, ਇਹ ਬੜੀ ਪ੍ਰੋਮੀਨੈਂਟਲੀ ਪਿਛਲੇ ਪੀਰੀਅਡ ਕਿਉਂਕਿ ਅਫਗਾਨਾਂ ਦੇ ਮੁੱਦੇ ਤੇ ਵੀ ਔਰ ਦੂਸਰੇ ਅਸੀਂ ਦੇਖਦੇ ਹਾਂ ਖਬਰਾਂ ਦੇ ਵਿੱਚ ਰਹੀ ਹੈ ਔਰ ਕਾਫੀ ਵੈਲ ਵਰਸਡ ਹੈ, ਵੋਕਲ ਹੈ। ਉਹ ਰਿਟਾਇਰ ਹੋ ਰਹੀ ਹੈ ਪਰ ਜਿਹੜੀ ਉਹਦੀ ਅੱਜ ਸਟੇਟਮੈਂਟ ਇੰਟਰਨੈਸ਼ਨਲ ਮੀਡੀਆ 'ਚ ਕੈਰੀ ਹੋਈ, ਜ਼ਾਹਰ ਹੈ ਕਿ ਉਹ ਹੁਣ ਸੈਂਟਰਲ ਐਂਡ ਸਾਊਥ ਏਸ਼ੀਆ ਨਾਲ ਸੰਬੰਧਿਤ ਹੋਣ ਕਰਕੇ ਇਹਨੂੰ ਤੁਸੀਂ ਐਡਵਾਈਜ਼ਰੀ ਕਹਿ ਸਕਦੇ ਹੋ। ਪਰ ਮੈਂ ਸਮਝਦਾ ਹਾਂ ਵੀ ਇਸ ਲੈਵਲ ਦੇ ਆਫੀਸ਼ੀਅਲ ਕੋਈ ਇਹ ਐਕਸਪਰਟ ਨਹੀਂ ਨੇ ਜਿਹੜੇ ਬਾਹਰ ਥਿੰਕ ਟੈਂਕਾਂ 'ਚ ਬੈਠੇ ਨੇ ਜਿਨ੍ਹਾਂ ਨੇ ਐਡਵਾਈਸ ਦੇਣਾ। ਇਹ ਪਾਲਿਸੀ ਦੀ ਡਾਇਰੈਕਸ਼ਨ ਕਹੀ ਜਾ ਸਕਦੀ ਹੈ ਕਿ ਆਉਣ ਵਾਲੇ ਪੀਰੀਅਡ 'ਚ ਕਿਹੜੀਆਂ ਡਾਇਰੈਕਸ਼ਨਸ ਦੇ ਵਿੱਚ ਅਮਰੀਕਨ ਹਮਾਇਤ ਜਾਂ ਅਮਰੀਕਨ ਵਿਰੋਧਤਾ ਜਾਏਗੀ। ਔਰ ਉਹਦੇ 'ਚ ਮੈਂ ਉਹਨਾਂ ਦੇ ਜਿਹੜੀ ਲਿਖਤ ਦਾ ਪਾਰਟ ਹੈ ਉਹਨਾਂ ਦੀ ਸਟੇਟਮੈਂਟ ਦਾ ਦੋ ਤਿੰਨ ਉਹਦੇ ਐਲੀਮੈਂਟ ਨੇ। ਇੱਕ ਤਾਂ ਉਹਨਾਂ ਨੇ ਜਿਹੜੀ ਹੈਡਲਾਈਨ ਵੀ ਇੰਡੀਅਨ ਮੀਡੀਆ ਨੇ ਬਣਾਇਆ ਸਾਰੀ ਨੂੰ ਕਿ US backs India in border tensions with China। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬਾਰਡਰ ਦਾ ਜਿਹੜਾ ਤਣਾਅ ਚੱਲ ਰਿਹਾ ਹੈ ਅਮਰੀਕਾ ਔਰ ਭਾਰਤ ਦਾ, ਉਹਦੇ 'ਚ ਅਸੀਂ ਜਿਹੜਾ ਉਹ ਭਾਰਤ ਦੀ ਹਮਾਇਤ ਕਰਦਾ। ਇਹ ਜਿਹਨੂੰ ਕਹਿੰਦੇ ਨੇ ਬਲੈਂਕ ਸਪੋਰਟ ਜਾਂ ਬਲੈਂਕ ਚੈੱਕ ਦੇ ਦਿੱਤਾ ਹੈ। ਹਾਲਾਂਕਿ ਇਹ ਠੀਕ ਨਹੀਂ ਹੈ ਕਿਉਂਕਿ ਇਹ ਅਮਰੀਕਾ ਨੂੰ ਵੀ ਪਤਾ ਹੈ ਕਿ ਇਹ ਜਿਹੜਾ ਬਾਰਡਰ ਹੈ ਜਿਹਨੂੰ ਲਾਈਨ LAC ਕਹਿੰਦੇ ਨੇ, ਲਾਈਨ ਆਫ ਐਕਚੁਅਲ ਕੰਟਰੋਲ, ਇਹਦੇ 'ਚ ਉਹਨਾਂ ਦਾ ਝਗੜਾ ਹੈ। ਇਹ ਦੋਨਾਂ ਨੇ ਮੰਨਿਆ ਹੋਇਆ, ਭਾਰਤ ਨੇ ਵੀ, ਕਿਉਂਕਿ ਫਾਈਨਲ ਬਾਰਡਰ ਹੈ ਅੰਗਰੇਜ਼ਾਂ ਨੇ ਮੈਕਮੋਹਨ ਲਾਈਨ ਡਰਾ ਹੋਈ ਉਹਦੇ ਦਿਵਾਲੇ ਹੈ। ਸੋ ਇਹ ਮੈਂ ਸਮਝਦਾ ਹਾਂ ਕਿ ਬਲੈਂਕ ਚੈੱਕ ਦੇਣ ਦਾ ਮਤਲਬ ਇਹ ਹੀ ਹੈ ਕਿ ਭਾਰਤ ਨੂੰ ਤੁਖਨੀ ਦਿੱਤੀ ਗਈ ਹੈ ਕਿ ਕੋਈ ਗੱਲ ਨਹੀਂ, ਚੜ ਜਾ ਬੱਚਾ ਸੂਲੀ, ਰਾਮ ਭਲੀ ਕਰੇ। ਉਹਨਾਂ ਦੇ ਐਗਜ਼ੈਕਟ ਸ਼ਬਦ ਨੇ ਕੋਟ ਅਨਕੋਟ, the border dispute is a reminder that Chinese aggression is not always just rhetorical। ਕਿ ਇਹ ਜਿਹੜਾ ਝਗੜਾ ਚੱਲ ਰਿਹਾ ਹੈ ਇਹ ਇਸ ਗੱਲ ਦੀ ਯਾਦ ਦਹਾਨੀ ਹੈ ਕਿ ਚੀਨ ਸਿਰਫ ਜ਼ਬਾਨੀ ਕਲਾਮੀ ਬਿਆਨਬਾਜ਼ੀ ਨਹੀਂ ਕਰਦਾ। ਇਹ ਧਿਆਨ ਰਹੇ ਐਲਿਸ ਜੀ ਵੈਲਸ ਕਹਿ ਰਹੀ ਹੈ ਜਿਹੜੀ ਅਮਰੀਕਾ ਦੀ ਸਾਊਥ ਏਸ਼ੀਆ ਔਰ ਸੈਂਟਰਲ ਏਸ਼ੀਆ ਦੀ ਡੈਸਕ ਇੰਚਾਰਜ ਹੈ। So whether it is in South China Sea or whether it is along the border with India, we continue to see provocations
and disturbing behavior by China that raises questions how it seeks to use its growing power. ਹੁਣ ਇਹਦੇ 'ਚ ਮੈਂ ਸਮਝਦਾ ਹਾਂ ਵੀ ਸਾਊਥ ਚਾਈਨਾ ਸੀ ਨਾਲ ਜਿਹਦਾ ਕੋਈ ਤਾਲੁਕ ਨਹੀਂ ਸੀ, ਲੇਕਿਨ ਕਿਉਂਕਿ ਅਮਰੀਕਾ ਉੱਥੇ ਭਿੜ ਰਿਹਾ ਚੀਨ ਦੇ ਨਾਲ ਸਾਊਥ ਚਾਈਨਾ ਸੀ ਕਿ ਜੀ ਤੁਸੀਂ ਇਹ ਆਪਣੇ ਜਿਹੜੇ ਨੇ ਉਹ ਨਕਲੀ ਆਈਲੈਂਡ ਬਣਾ ਲਏ ਨੇ, ਆਰਟੀਫਿਸ਼ੀਅਲ ਆਈਲੈਂਡ, ਔਰ ਇਹ ਫਲਾਣਾ, ਕਿਉਂਕਿ ਅਲਟੀਮੇਟਲੀ ਅਗੇਨ ਜਿਹੜੀ ਲੜਾਈ ਹੈ ਉਹ ਇਹ ਹੈ ਕਿ ਉੱਥੇ ਸਾਊਥ ਚਾਈਨਾ ਸੀ ਦੇ ਵਿੱਚ ਵੱਡੀ ਗਿਣਤੀ 'ਚ ਆਇਲ ਪਿਆ, ਔਰ ਦੂਸਰਾ ਉਹ ਹੁਣ ਚੀਨ ਦੇ ਕੋਲ ਹੈ, ਔਰ ਚਾਈਨਾ ਨੇ ਉੱਥੇ ਪੂਰਾ ਐਗਰੈਸਿਵਲੀ ਆਪਣੀ ਲਾਈਨ ਰੱਖੀ ਹੋਈ ਹੈ। ਸੋ ਉਹਦੇ ਨਾਲ ਜੋੜ ਕੇ ਉਹਨਾਂ ਨੇ ਕਿਹਾ ਜੀ ਚਾਈਨਾ ਜਿਹੜਾ ਇਹ ਪ੍ਰੋਵੋਕੇਸ਼ਨ ਕਰ ਰਿਹਾ, ਹਾਲਾਂਕਿ ਜਿਹੜੀਆਂ ਘਟਨਾਵਾਂ ਸਿੱਕਮ ਦੇ ਹਵਾਲੇ ਨਾਲ ਜਾਂ ਅਦਰਵਾਈਜ਼ ਨੇਪਾਲ ਤਾਂ ਕੱਲ ਤੱਕ ਭਾਰਤ ਦਾ ਹੀ ਹਿੱਸਾ ਜਿਹੜਾ ਹੈ ਓਪਨ ਬਾਰਡਰ ਰਿਹਾ ਹੈ, ਅਮਰੀਕਾ ਨੇ ਵੀ ਉੱਥੇ ਦਿੱਤਾ। ਹੁਣ ਨੇਪਾਲ ਤੇ ਗੁੱਸਾ ਬੀਬੀ ਐਲਿਸ ਇਹ ਕਹਿ ਕੇ ਕੱਢ ਰਹੀ ਹੈ ਕਿ ਜੀ ਅਸੀਂ $250 ਮਿਲੀਅਨ ਦਾ ਜਿਹੜਾ ਉਹ ਲੋਨ ਦਿੱਤਾ ਹੈ ਨੇਪਾਲ ਨੂੰ, ਨੇਪਾਲ ਲੈ ਨਹੀਂ ਰਿਹਾ। ਹੁਣ ਉਹਦੇ ਨਾਲ ਤੁਸੀਂ ਸਟ੍ਰਿੰਗਸ ਅਟੈਚ ਕਰ ਦਿੱਤੀਆਂ, ਕਿਉਂਕਿ ਨੇਪਾਲ ਨੂੰ ਅਮਰੀਕਾ ਚਾਹੁੰਦਾ ਹੈ ਭਾਰਤ ਨੇਪਾਲ ਇਹ ਸਾਰੇ ਮੁਲਕ ਇਕਨੋਮਿਕਲ ਕੋਰੀਡੋਰ ਦੇ ਖਿਲਾਫ ਖਲੋਣ। ਨੇਪਾਲ ਦਾ ਇਸ ਵੇਲੇ ਚਾਈਨਾ ਦੀ ਹੀ ਇੱਕ ਐਕਸਟੈਂਸ਼ਨ ਬਣਦਾ ਜਾ ਰਿਹਾ। ਹਾਲਾਂਕਿ ਨੇਪਾਲੀ ਸੈਲਫ ਰਿਸਪੈਕਟਿਵ ਲੋਕ ਨੇ, ਜੇ ਅਲਟੀਮੇਟਲੀ ਚਾਈਨਾ ਨੇ ਵੀ ਉਹਨਾਂ ਦੇ ਨਾਲ ਕੁਝ ਇਸ ਕਿਸਮ ਦਾ ਕੀਤਾ ਤਾਂ ਉਹਨਾਂ ਦੇ ਖਿਲਾਫ ਵੀ ਖਲੋ ਜਾਣਗੇ, ਭਾਵੇਂ ਉਹ ਫਿਰ 100 ਸਾਲ ਲੜਦੇ ਰਹਿਣ, ਉਹਨਾਂ ਨੇ ਉਹ ਕਬੂਲਣਗੇ ਨਹੀਂ। ਇਸ ਲਈ ਚਾਈਨਾ ਵੀ ਇਸ ਗੱਲ ਨੂੰ ਸਮਝਦਾ ਹੈ। ਸੋ ਚਾਈਨਾ ਨੇ ਪਹਿਲਾਂ ਤਾਂ ਨੇਪਾਲ ਦੀ ਭਾਰਤ ਤੇ ਡਿਪੈਂਡੈਂਸ ਖਤਮ ਕਰਨ ਦੇ ਲਈ, ਜਿਵੇਂ ਲਹਾਸਾ ਜਿਹੜੀ ਤਿੱਬਤ ਦੀ ਕੈਪੀਟਲ ਹੈ, ਲਹਾਸਾ ਟੂ ਕਾਠਮੰਡੂ ਟ੍ਰੇਨ ਲਾਈਨ ਜਾਂ ਦੂਜਾ, ਕਿਉਂਕਿ ਉਹਨਾਂ ਦਾ ਸਾਰੀ ਜਿਹੜੀ ਖਾਦ ਖਾਣ ਹੈ ਸਪਲਾਈ ਉਹ ਭਾਰਤ ਤੋਂ ਹੈ। ਸੋ ਚਾਈਨਾ ਨੇ ਉਹ ਅਲਟਰਨੇਟ ਰਾਊਟ ਟੂ ਟ੍ਰੇਨਸ ਦੂਜੇ ਤੀਜੇ ਸਪਲਾਈ ਲਾਈਨ ਉਹ ਡਿਵੈਲਪ ਕਰਨ ਦੀ ਲਾਈਨ ਹੈ, ਔਰ ਅਮਰੀਕਾ ਦਾ ਵੀ ਨੇਪਾਲ ਦੇ ਵਿੱਚ ਬਹੁਤ ਚੰਗਾ ਪ੍ਰਭਾਵ ਰਿਹਾ ਹੈ, ਔਰ ਅਮਰੀਕਾ ਇਹ ਸਮਝਦਾ ਹੈ ਕਿ ਵੀ ਇਹ ਨੇਪਾਲ ਹੱਥੋਂ ਜਾਣਾ ਠੀਕ ਨਹੀਂ ਹੈ। ਸੋ ਉਹਦਾ ਵੀ ਉਹਨਾਂ ਨੇ ਜ਼ਿਕਰ ਕੀਤਾ। ਪਰ ਭਾਰਤ ਨੂੰ ਬਿਲਕੁਲ ਖੁੱਲ ਕੇ ਨੰਗੇ ਧੜ ਜਿਹਨੂੰ ਅਸੀਂ ਕਹਿੰਦੇ ਹਾਂ ਹਮਾਇਤ ਦੇਣੀ, ਇਹ ਅਲਟੀਮੇਟਲੀ ਟਕਰਾਅ ਨੂੰ, ਪਰ ਇਸ ਗੱਲ ਦਾ ਧਿਆਨ ਰਹੇ ਔਰ ਭਾਰਤ ਦੇ ਵਿੱਚ ਵੀ ਜੇ ਸੱਚਮੁੱਚ ਕੋਈ ਪੈਟਰੀਓਟ ਕਿਸਮ ਦੇ ਲੋਕ ਬੈਠੇ ਨੇ ਔਰ ਉਹ ਸਮਝ ਸਕਦੇ ਨੇ ਕਿ ਖੇਡ ਕੀ ਹੈ, ਤੇ ਫਿਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇ ਅਮਰੀਕਾ ਉਹ ਅਫਗਾਨਿਸਤਾਨ ਜਿੱਥੇ ਉਹਨਾਂ ਨੇ hundreds of billions of dollars rather trillion dollars ਸਪੈਂਡ ਕੀਤੇ ਨੇ, ਜੇ ਉੱਥੋਂ ਫੌਜ ਉਹ ਕੱਢ ਰਿਹਾ ਤੇ ਫਿਰ ਭਾਰਤ ਦੇ ਚੀਨ ਦੀ ਜਦੋਂ ਕੋਈ ਆਮੋ ਸਾਹਮਣੇ ਮੁੱਕੇਬਾਜ਼ੀ ਹੋਈ ਤੇ ਫਿਰ ਕੀ ਇਹ ਭਾਰਤ ਵਾਲੇ ਐਕਸਪੈਕਟ ਕਰਦੇ ਨੇ ਕਿ ਅਮਰੀਕਾ ਆਪਣੀ ਫੌਜ ਭੇਜੇਗਾ ਭਾਰਤ ਦੇ ਨਾਲ ਜਿਹੜਾ ਭਾਰਤ ਦੀ ਹਮਾਇਤ ਦੇ ਉੱਤੇ। ਸੋ ਇਸ ਗੱਲ ਦਾ ਧਿਆਨ ਰਹੇ ਕਿ ਭਾਈ ਇਹ ਆਪਣਾ ਦੇਖੋ ਕਿ ਭਾਈ ਤੁਹਾਡੇ ਪੱਲੇ ਕੀ ਹੈ, ਐਵੇਂ ਜਿਹੜਾ ਉਹ ਨਾ ਚਾਂਬਲੇ ਫਿਰ ਉਹ ਬਗਾਨੀ ਸ਼ਹਿ ਦੇ ਉੱਤੇ। ਔਰ ਇਹ ਜਿਹੜਾ ਉਹਦੇ ਚ ਉਹਨਾਂ ਨੇ ਹੁਣ ਜਿਹੜਾ ਆਪਣਾ ਕੰਬੀਨੇਸ਼ਨ ਬਣਾਇਆ ਅਮਰੀਕਾ ਨੇ ਚੀਨ ਨੂੰ ਘੇਰਨ ਦੇ ਲਈ, ਆਸਟ੍ਰੇਲੀਆ ਵੀ, ਵੀਅਤਨਾਮ ਵੀ ਔਰ ਭਾਰਤ ਵੀ, ਉਹਦੀ ਜਸਟੀਫਿਕੇਸ਼ਨ ਬੀਬੀ ਐਲਿਸ ਕਰ ਰਹੇ ਨੇ ਕਿ this aggressive Chinese behavior has led to a rallying of like-minded nations in the Asian or US-led diplomatic groupings such as trilateral with Japan and India or the quadrilateral that includes Australia, said Wells in her strongest backing of India in the land border dispute. ਉਹਨਾਂ ਨੇ ਕਿਹਾ ਜੀ ਅਸੀਂ ਇਸੇ ਲਈ ਇਹ ਜਾਪਾਨ ਦੇ ਨਾਲ, ਆਸਟ੍ਰੇਲੀਆ ਨਾਲ ਔਰ ਇੰਡੀਆ ਨਾਲ ਮਿਲ ਕੇ ਚੀਨ ਨੂੰ ਜਿਹੜਾ ਉਹ ਘੇਰਿਆ, ਔਰ ਫਿਰ ਉਹਨਾਂ ਨੇ ਚੀਨ ਨੂੰ ਜਿਹੜਾ ਇੱਕ ਤਾਨਾ ਦਿੱਤਾ ਸੈਲਫ ਸੈਂਟਰਡ। ਇਹਦੇ ਵਿੱਚ ਕੋਈ ਸ਼ੱਕ ਨਹੀਂ ਚਾਈਨਾ ਸੈਲਫ ਸੈਂਟਰਡ ਹੈ, ਆਪਣਾ ਇੰਟਰਸਟ ਦੇਖਦਾ ਹੈ। ਜ਼ਾਹਿਰ ਹੈ ਅਮਰੀਕਾ ਨੂੰ ਵੀ ਦੇਖਣਾ ਚਾਹੀਦਾ, ਅਮਰੀਕਾ ਵੀ ਆਪਣਾ ਇੰਟਰਸਟ ਦੇਖਦਾ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ 'ਚ ਹਰ ਕੋਈ ਆਪਣਾ ਇੰਟਰਸਟ ਦੇਖ ਕੇ ਹੀ ਗੱਲ ਕਰਦਾ ਹੈ। ਇਹ ਸਾਡੀ ਗੱਲ ਵੱਖਰੀ ਹੈ ਸਿੱਖਾਂ ਦੀ ਕਿ ਅਸੀਂ ਨਾ 47 'ਚ ਆਪਣਾ ਇੰਟਰਸਟ ਦੇਖਿਆ, ਤੇ ਹੁਣ ਵੀ ਕਈ ਹਾਲਤਾਂ 'ਚ ਅਸੀਂ ਇਹ ਤਾਂ ਦੇਖ ਰਹੇ ਹੁੰਦੇ ਆ ਕਿ ਫਲਾਂ ਨਾਲ ਕੀ ਹੋ ਰਿਹਾ, ਫਲਾਂ ਨਾਲ ਕੀ ਹੋ ਰਿਹਾ, ਪਰ ਅਸੀਂ ਆਪਣੇ ਹਿੱਤ ਜਿਹੜਾ ਨਹੀਂ ਵਿਚਾਰਦੇ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਫ੍ਰੀ ਐਂਡ ਓਪਨ ਟ੍ਰੇਡ ਜਿਹੜਾ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਸ ਕਿਸਮ ਦਾ ਸੀ, ਅਸੀਂ ਦੇਖ ਰਹੇ ਹਾਂ ਕਿ ਚੀਨ ਨੇ ਉਹਦਾ ਬੜਾ ਫਾਇਦਾ। ਉਹ ਚੀਨ ਦਾ ਭਾਈ 70ਵਿਆਂ 'ਚ ਤੁਹਾਡੇ ਨਾਲ ਆਇਆ, 80s ਦੇ ਵਿੱਚ ਜਾ ਕੇ ਜਿਹੜਾ ਉਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾਂ ਨਾਫਤਾ ਜਾਂ ਇਹ ਆਇਆ, ਤੁਹਾਡੇ ਹੀ ਐਡਮਿਨਿਸਟ੍ਰੇਸ਼ਨ ਸੀ, ਤੁਸੀਂ ਵੀ ਉਹਦੇ 'ਚੋਂ ਫਾਇਦਾ ਚੁੱਕਿਆ। ਤੁਹਾਡੀਆਂ ਹੀ ਕੰਪਨੀਆਂ ਨੇ, ਜੇ ਭਾਰਤ, ਚਾਈਨਾ ਹੋਏ, ਥਾਈਲੈਂਡ ਹੋਏ, ਵੀਅਤਨਾਮ ਹੋਏ, ਸਾਊਥ ਕੋਰੀਆ ਹੋਏ,
80% ਕੰਪਨੀਆਂ ਤੁਹਾਡੀਆਂ ਨੇ, ਉੱਥੇ ਤਾਂ ਉਹਨਾਂ ਨੂੰ ਨੌਕਰੀ ਮਿਲਦੀ ਹੈ, ਲੇਬਰ ਹੈ ਉਹਨਾਂ ਦੀ। ਪਰ ਤੁਸੀਂ ਇਹ ਕਹੋ ਜੀ ਨਹੀਂ ਇਹਦਾ ਵਨ ਵੇ ਹੋ ਗਿਆ, ਚੀਨ ਅੱਗੇ ਨਹੀਂ, ਇਹ ਨਹੀਂ। ਇਹ ਠੀਕ ਹੈ ਕਿ ਆਉਣ ਵਾਲੇ ਪੀਰੀਅਡ 'ਚ ਵਿਦਨ ਕੰਟਰੀ ਵਾਲੀ ਲਾਈਨ ਜਿਹੜੀ ਆ ਉਹ ਜ਼ੋਰ ਫੜੇਗੀ, ਪਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ we want to see it an international system that provides benefit to everyone and not a system where there is suzerainty to China. In this instance, the border disputes are a reminder of threat posed by China. So मतलब ये है कि भी इस मुद्दे दे उत्ते अमेरिका खुलेआम ਇਹਦੇ ਲਈ ਚਾਈਨਾ ਨੂੰ ਦੋਸ਼ ਦੇਗਾ ਔਰ ਭਾਰਤ ਦੇ ਨਾਲ ਖੜਨ ਦਾ ਘੱਟੋ ਘੱਟ ਉਹਨਾਂ ਨੇ ਜ਼ੁਬਾਨੀ ਕਲਾਮੀ ਐਦ ਜ਼ਰੂਰ ਲਿਆ। ਔਰ ਨਾਲ ਦੀ ਨਾਲ ਉਹਨਾਂ ਨੇ ਹੁਣ ਇਹ ਜਿਹੜੀ ਨੈਕਸਟ ਲਾਈਨ ਹੈ, ਜਿਹੜੀ ਮੈਂ ਸਮਝਦਾ ਵੀ ਆਉਣ ਵਾਲੇ ਪੀਰੀਅਡ ਦੀ ਪਾਲਿਸੀ ਹੈ, ਪਾਕਿਸਤਾਨ ਬਾਰੇ ਕੋਈ ਨੈਗੇਟਿਵਿਟੀ ਨਹੀਂ ਕੀਤੀ ਹੈ, ਪਰ ਪਾਕਿਸਤਾਨ ਚੀਨ ਸਬੰਧਾਂ ਦੇ ਉੱਤੇ ਇੱਕ ਡਿਫਰੈਂਟ ਢੰਗ ਦੇ ਨਾਲ ਕਮੈਂਟ ਕੀਤਾ ਬੀਬੀ ਐਲਿਸ ਨੇ। ਔਰ ਉਹਦੇ ਵਿੱਚ ਚੀਨ ਨੂੰ ਕਿਹਾ ਕਿ ਤੁਸੀਂ ਜਿਹੜੀ ਪਾਕਿਸਤਾਨ ਦੇ ਨਾਲ ਇਕਨੋਮਿਕਲ ਕੋਰੀਡੋਰ ਦੇ ਥੱਲੇ ਜੋ ਕਰ ਰਹੇ ਹੋ ਉਹ ਤੁਸੀਂ ਇੱਕ ਪਾਸੜ ਕਰ ਰਹੇ ਹੋ, ਤੁਸੀਂ ਪਾਕਿਸਤਾਨ ਨੂੰ ਕਰਜ਼ਾਈ ਕਰ ਰਹੇ ਹੋ, ਉਹਦੇ ਤੇ ਐਕਸਟਰਾ ਡੈਟ ਪਾ ਰਹੇ ਹੋ ਔਰ ਉਹ ਮਾਫ ਕਰੋ ਜਿਹੜਾ ਸਾਰਾ। ਸੋ ਮਤਲਬ ਇਹ ਤਾਂ ਹੁਣ ਇਵੇਂ ਹੀ ਹੋ ਗਿਆ ਜਿਵੇਂ ਪੰਜਾਬੀ ਚ ਕਹਿੰਦੇ ਨੇ ਕਿ ਮਾਂ ਨਾਲੋਂ ਮਾਸੀ ਹੇਜਲੀ। ਹੁਣ ਉਹ ਬੇਸ਼ੱਕ ਮਾਸੀ ਲਫ਼ਜ਼ ਦਾ ਬਿਗਨਿੰਗ ਤਾਂ ਇਹ ਹੈ ਕਿ ਮਾਂ ਸੀ, ਕਿ ਮਾਂ ਵਰਗੀ, ਲੇਕਿਨ ਮਾਸੀ ਮਾਸੀ ਹੁੰਦੀ ਹੈ, ਮਾਂ ਤਾਂ ਨਹੀਂ ਹੁੰਦੀ। ਹੁਣ ਮਾਸੀ ਜਿਹੜੀ ਆ ਕਾਕੇ ਦਾ ਹੇਜ ਕਰ ਰਹੀ ਹੈ ਕਿ ਦੇਖ ਤੇਰੀ ਮਾਂ ਤੈਨੂੰ ਚੱਜ ਨਾਲ ਰੋਟੀ ਨਹੀਂ ਦਿੰਦੀ। ਸੋ ਇਹਨੂੰ ਮੈਂ ਇਸ ਕੰਟੈਕਸਟ ਦੇਖਾਂਗਾ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਵੈਲ ਸੈਟ ਦਾ ਜਿਹੜਾ ਲੋਨ ਆਫਰ ਦੀ ਗੱਲ ਨੇਪਾਲ ਬਾਰੇ ਪਹਿਲਾਂ, ਵੈਲਸ ਆਲਸੋ ਹੈਡ ਹਾਰਸ਼ ਵਰਡ ਟੂ ਸੇ ਅਬਾਊਟ ਚਾਈਨਾ with respect to Nepal and Pakistan, calling upon Nepal to accept a $500 million US loan to improve roads and electricity transmission. She said this would show that Nepal will not take dictation from China. और नाड़ी उन्हें न्यूज़ स्टोरी च है कि भी नेपाल इन्हों इसलिए नहीं करता क्योंकि इन्हों अमेरिका जोड़ रहा है इंडो पैसिफिक स्ट्रैटजी नाल, जिहदे थल्ले नेपाल नहीं चाहता। ਹੁਣ ਇਹ ਵੀ ਦੇਖੋ ਕਿਵੇਂ ਕਿ ਵੀ ਤੁਸੀਂ ਜ਼ਬਰਦਸਤੀ ਕਿਸੇ ਨੂੰ ਦੇ ਰਹੇ ਹੋ $500 ਮਿਲੀਅਨ ਕਿਆ ਕਰਜ਼ਾ, ਜੇ ਤਾਂ ਰਿਆਇਤ ਕਰ ਦਿਓ ਉਹਨਾਂ ਨੂੰ ਕੋਈ ਡੋਨੇਸ਼ਨ ਹੈ। ਉਹ ਕਹਿੰਦੇ ਜੀ ਅਸੀਂ ਨਹੀਂ ਲੈਂਦੇ। ਤੁਸੀਂ ਨੇਪਾਲ ਨੂੰ ਕਹਿੰਦੇ ਨਾ ਤੂੰ ਕਿਉਂ ਨਹੀਂ ਲੈਂਦਾ? ਉਹ ਕਹਿੰਦੇ ਜੀ ਅਸੀਂ ਲੈ ਵੀ ਲਈਏ ਪਰ ਹੁਣ ਤੁਸੀਂ ਨਾਲ ਹੀ ਕਹਿੰਦੇ ਹੋ ਕਿ ਤੁਹਾਡੇ ਸਾਥੀ ਬਣੋ ਇੰਡੀਆ ਦੇ ਨਾਲ, ਵੀ ਅਸੀਂ ਤਾਂ ਉਹ ਨਹੀਂ ਕਰਨਾ ਹੈ। ਪਰ ਇਹ ਵੀ ਨਾਲ ਦੀ ਨਾਲ ਉਹਨਾਂ ਨੇ ਨੇਪਾਲ ਨੂੰ ਇੱਕ ਮੱਠੀ ਜਿਹੀ ਵਾਰਨਿੰਗ ਦਿੱਤੀ ਵੀ ਤੂੰ ਸਾਬਤ ਕਰਕੇ ਵੀ ਤੂੰ ਪ੍ਰੋ ਚਾਈਨਾ ਨਹੀਂ ਹੈਗਾ। ਹੁਣ ਗੱਲ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਕਰਦੇ ਹਾਂ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਜਿਹੜਾ ਕੋਵਿਡ ਹੈ ਐਪੀਡੈਮਿਕ, ਇਹਦੇ ਥੱਲੇ ਇਹ ਗੱਲ ਚੀਨ ਤੇ ਲਾਜ਼ਮ ਹੁੰਦੀ ਹੈ ਕਿ ਜਿਹੜਾ ਉਹਨੇ ਪ੍ਰੀਡੇਟਰੀ ਐਂਡ ਅਨਫੇਅਰ ਲੋਨਸ ਟੂ ਪਾਕਿਸਤਾਨ ਫॉर ਚਾਈਨਾਜ਼ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਇਸ ਸਾਰੇ ਨੂੰ ਉਹ ਮਾਫ ਕਰ ਦੇ, ਰਾਈਟ ਆਫ ਕਰ ਦੇ। ਹਾਲਾਂਕਿ ਪਾਕਿਸਤਾਨ ਲਈ ਇਹ ਓਪਰਚੁਨਿਟੀ ਹੋਏਗੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੂੰ ਜਦੋਂ ਚੀਨ ਨਾਲ ਵੀ ਡੀਲ ਕਰਦਾ ਹੈ, ਦੋਸਤੀ ਆਪਣੀ ਥਾਂ ਤੇ ਹੈ, ਆਪਣਾ ਇੰਟਰਸਟ ਵਾਚ ਕਰਨਾ ਚਾਹੀਦਾ ਹੈ। ਔਰ ਪਾਕਿਸਤਾਨ ਦੇ ਕੁਝ ਜਿਹੜੇ ਨੇ ਚੰਗੇ ਲੋਕ ਇਹ ਸਮਝਦੇ ਨੇ ਕਿ ਵੀ ਇਹ ਜਿਸ ਅੰਦਾਜ਼ 'ਚ ਪਾਕਿਸਤਾਨ ਦੇ ਉੱਤੇ ਜਿਹੜੀ ਹੈ ਬਿਲਕੁਲ ਚਾਈਨਾ ਦਾ ਗਲਬਾ ਹੋ ਰਿਹਾ ਹੈ, ਕੱਲ ਨੂੰ ਇਹ ਸਾਡੇ ਹਿੱਤਾਂ ਲਈ ਨਹੀਂ ਹੋਏਗਾ। ਔਰ ਮੈਂ ਸਮਝਦਾ ਕਿ ਹੁਣ ਕਿਉਂਕਿ ਐਲਿਸ ਬੀਬੀ ਨੇ ਇਸ਼ੂ ਲੈ ਹੀ ਆਂਦਾ ਹੈ, ਪਾਕਿਸਤਾਨ ਪਬਲਿਕਲੀ ਨਹੀਂ, ਆਪਣੇ ਸਾਇਲੈਂਟ ਜਾਂ ਬਿਹਾਈਂਡ ਦਾ ਕਰਟਨ ਡਿਪਲੋਮੈਟਿਕ ਚੈਨਲ ਰਾਹੀਂ ਚਾਈਨਾ ਨੂੰ ਕਹੇ ਕਿ ਜੀ ਇਹ ਜਿਹੜਾ ਸਾਡੇ ਸਿਰ ਤੇ ਕਰਜ਼ਾ ਹੈ ਸਾਰੇ ਨਾਲ ਇਹਨੂੰ ਤੁਸੀਂ ਮਾਫ ਜਿਹੜਾ ਜਾਣ ਦਿਓ, ਇਹਨੂੰ ਮਾਫ ਕਰੋ। ਉਹਨਾਂ ਕਿਹਾ ਜੀ ਦਾ ਪ੍ਰੋਜੈਕਟ ਲੈਕਡ ਟ੍ਰਾਂਸਪੇਰੈਂਸੀ, granted unfair rate of profits to Chinese companies and distorts Pakistan's economy due to mass imbalance in trade with China. We hope China will waive the loans and create a fair and transparent deal with Pakistan. ਮਾਸੀ ਨੇ ਬਹੁਤ ਗੱਲ ਸਿਆਣੀ ਕੀਤੀ ਪੁੱਤਰ ਦੇ ਹੱਕ ਦੀ ਕਿ ਦੇਖ ਇਹ ਤੇਰੀ ਮਾਂ ਜਿਹੜੀ ਹੈ ਨਾ ਇਹ ਠੀਕ ਨਹੀਂ ਹੈ, ਇਹ ਤੈਨੂੰ ਰੋਟੀ ਨਹੀਂ ਚੱਜ ਨਾਲ ਦਿੰਦੀ ਔਰ ਮੈਂ ਤੇਰੀ ਮਾਂ ਨੂੰ ਸਿਫਾਰਿਸ਼ ਕਰਦੀ ਹਾਂ ਕਿ ਵੀ ਤੈਨੂੰ ਰੋਟੀ ਤੇ ਚੱਜ ਨਾਲ। ਹੁਣ ਫਾਈਨਲ ਜਿਹੜੀ ਜਾਂਦੀ ਜਾਂਦੀ ਪੁੱਠੇ ਹੱਥ ਦੀ ਚਪੇੜ ਭਾਰਤ ਨੂੰ ਵੀ ਮਾਰੀ, ਕਿਤੇ ਭਾਰਤ ਇਹ ਤਾਂ ਇਹਨਾਂ ਜੰਪ ਕਰੇ, ਲਓ ਜੀ ਚੀਨ ਦੇ ਖਿਲਾਫ ਭੁਗਤ ਗਿਆ। ਇਹ ਉਹਨਾਂ ਨੇ ਬੀਬੀ ਵੈਲਸ ਨੇ ਵਿਦਆਊਟ ਮਿੰਸਿੰਗ ਵਰਡਸ ਭਾਰਤ ਨੂੰ ਕਹਿ ਦਿੱਤਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਅਫਗਾਨਿਸਤਾਨ ਨਾਲ ਤੁਹਾਡਾ ਥੋੜਾ ਬਹੁਤ ਕੋਈ ਰਾਬਤਾ ਰਹੇ
ਤਾਂ ਫਿਰ ਤਾਲਿਬਾਨ ਦੇ ਨਾਲ ਗੱਲਬਾਤ ਸ਼ੁਰੂ ਕਰੋ, ਕਿਉਂਕਿ ਇਹੀ ਭਵਿੱਖ ਦੇ ਹਾਕਮ ਨੇ। ਔਰ ਉਹਨਾਂ ਦੇ ਐਗਜ਼ੈਕਟ ਸ਼ਬਦ ਨੇ ਕਿ ਵੀ ਇੰਡੀਆ should open talks with Taliban. As well said, there will come a stage when New Delhi will have to do business with the Afghan group after it enters Kabul's governing structure. That government, a joint Taliban-Ghani Abdullah government relationship with India should be close. So, ਇਹ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਭਾਈ ਹੁਣ ਤੁਸੀਂ ਉੱਥੇ ਜਿੰਨੀਆਂ ਮਰਜ਼ੀ ਕਾਰਵਾਈਆਂ ਜਿਹੜੀਆਂ ਨੇ ਉਹ ਦੂਸਰੀ ਨੂੰ ਖੜਾ ਕਰਕੇ ਇਸਲਾਮਿਕ ਸਟੇਟ ਨੂੰ ਜਾਂ ਦੂਜੀ ਕਰਵਾ ਲਓ, ਗੱਲ ਬਣਨੀ ਨਹੀਂ ਹੈ। ਤਾਲਿਬਾਨ ਨੇ ਉੱਥੇ ਹਕੂਮਤ ਕਰਨੀ। ਅਬਦੁੱਲੇ ਦਾ ਵਿੱਚ ਫਸਾਤੇ ਗਨੀ ਔਰ ਦੂਜੇ, ਉਹਨਾਂ ਨੂੰ ਵੀ ਪਤਾ ਹੈ ਕਿ ਅਮਰੀਕਾ ਦਾ ਉੱਥੋਂ ਪੈਰ ਚੁੱਕਣ ਦੀ ਦੇਰ ਹੈ। ਨਾ ਅਬਦੁੱਲਾ ਸਾਹਿਬ ਲੱਭਣੇ ਨੇ, ਨਾ ਗਨੀ ਸਾਹਿਬ ਲੱਭਣੇ ਨੇ। ਹਾਂ, ਇਹ ਕੋਈ ਸ਼ਿਮਲੇ ਮਿਲ ਸਕਦਾ ਹੈ, ਕੋਈ ਹੋਰ ਕਿਸੇ ਥਾਂ ਤੇ ਜਾ ਸਕਦੇ ਨੇ ਜਾਂ ਅਮਰੀਕਾ ਆ ਸਕਦੇ ਨੇ। ਉੱਥੇ ਇਹ ਉਹਨਾਂ ਦੀ ਹਿਸਟਰੀ ਨਹੀਂ ਹੈ ਕਿ ਜਿਨ੍ਹਾਂ ਨੇ ਆਪਣੇ ਮੁਲਕ ਦੇ ਲੋਕਾਂ ਦੇ ਖਿਲਾਫ ਦੂਸਰੀਆਂ ਤਾਕਤਾਂ ਦਾ ਸਾਥ ਦਿੱਤਾ ਹੋਏ, ਉਹਨੂੰ ਉਹ ਬਰਦਾਸ਼ਤ ਨਹੀਂ ਕਰਦੇ। ਸੋ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਇਹ ਆਉਣ ਵਾਲੇ ਪੀਰੀਅਡ ਦਾ ਜਿਹੜਾ ਉਹ ਪਾਲਿਸੀ ਡਰਾਫਟ ਹੈ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦਾ। ਔਰ ਜ਼ਾਹਰ ਹੈ ਕਿ ਜੇ ਅਸੀਂ ਇਸ ਦੇ ਉੱਤੇ ਨਜ਼ਰ ਰੱਖੀ ਹੈ, ਨਜ਼ਰਸਾਨੀ ਕੀਤੀ ਹੈ, ਪਾਕਿਸਤਾਨ ਦੇ ਵੀ ਓਪੀਨੀਅਨ ਮੇਕਰ, ਡਿਸੀਜਨ ਮੇਕਰ, ਲਾਅ ਮੇਕਰ ਦੇਖ ਰਹੇ ਹੋਣਗੇ। ਔਰ ਇਹਨਾਂ ਗੱਲਾਂ ਦਾ ਜਿਹੜਾ ਅਸੀਂ ਵੀ ਇਸ ਦਾ ਨੋਟਿਸ ਲੈਂਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਇਹ ਭਾਰਤ ਚੀਨ ਟਕਰਾਅ ਦੀ ਲਾਈਨ ਵਧੇਗੀ ਆਉਣ ਵਾਲੇ ਟਾਈਮ ਦੇ ਵਿੱਚ। ਪਾਕਿਸਤਾਨ ਪ੍ਰਤੀ ਜਿਹੜਾ ਹੁਣ ਅਮਰੀਕਾ ਉਹਨੂੰ ਬਿਲਕੁਲ ਚੀਨ ਦੀ ਗੋਚ ਨਹੀਂ ਸੁੱਟਣਾ ਚਾਹੁੰਦਾ, ਭਾਵੇਂ ਉਹਨਾਂ ਨੇ ਜਿਹੜੀ ਹੈ ਉਹ ਇੱਕ ਦੇ ਰਾਹੀਂ ਜਿਹੜਾ ਉਹ ਆਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ ਵਾਂਗ ਜਿਹੜੀ ਇਹ ਗੱਲ ਕੀਤੀ ਹੈ ਕਿ ਭਾਈ ਉਹਨੂੰ ਚੀਨ ਨੂੰ ਕਿਹਾ, ਪਰ ਉਹਨਾਂ ਨੇ ਪਾਕਿਸਤਾਨ ਨੂੰ ਵੀ ਕਿਹਾ ਦੇਖੋ ਸਾਨੂੰ ਤੁਹਾਡੇ ਕਰਜ਼ੇ ਦਾ ਬਹੁਤ ਫਿਕਰ ਹੈ ਔਰ ਸਾਨੂੰ ਇਹ ਡਰ ਹੈ ਕਿ ਚੀਨ ਤੁਹਾਨੂੰ ਐਵੇਂ ਦੇ ਕੇ ਕਰਜ਼ੇ ਹੜਪ ਨਾ ਜਾਏ, ਤੇ ਅਸੀਂ ਬੈਠੇ ਹਾਂ, ਸਾਡੇ ਵੱਲ ਵੀ ਆ ਜਾਣਾ ਜੇ ਕਦੇ ਲੋੜ ਪਏ। ਸੋ ਮੈਂ ਸਮਝਦਾ ਵੀ ਪਾਕਿਸਤਾਨ ਦੇ ਹਿੱਤ 'ਚ ਵੀ ਹੈ। ਅਮਰੀਕਾ ਈਵਨ ਆਉਣ ਵਾਲੇ ਡੈਕੇਡਸ ਦੇ ਵਿੱਚ ਵੀ ਅਮਰੀਕਨ ਇਕਨੋਮੀ ਔਰ ਦੂਜਾ ਇਹਨੇ ਰਹਿਣਾ ਸੁਪਰ ਪਾਵਰ ਜਾਂ ਵੱਡੀ ਪਾਵਰ। ਸੋ ਇਹ ਨਹੀਂ ਹੈ। ਔਰ ਜਿੰਨੀਆਂ ਇੰਟਰਨੈਸ਼ਨਲ ਇੰਸਟੀਟਿਊਸ਼ਨਸ IMF ਜਾਂ ਵਰਲਡ ਬੈਂਕ ਜਾਂ ਕੁੱਲ ਮਿਲਾ ਕੇ ਉਹਦੇ ਤੇ ਅਮਰੀਕਾ ਦੇ ਹੀ ਪ੍ਰਭਾਵ ਹੈ। ਪਰ ਪਾਕਿਸਤਾਨ ਨੂੰ ਬੈਕ ਆਪਣੀ ਇਕਨੋਮੀ ਔਨ ਰੇਲਸ ਕਰਨ ਦੇ ਲਈ ਪੋਸਟ ਕੋਵਿਡ-19 ਜਿਹੜੀ ਹੈ ਇਹਨਾਂ ਸਾਰਿਆਂ ਦੀ ਲੋੜ ਹੋਏਗੀ। ਸੋ ਅਸੀਂ ਸਮਝਦੇ ਹਾਂ ਭਾਰਤ ਦੇ ਲਈ ਉਹਨਾਂ ਨੇ ਸਾਡਾ ਦੇਖਦੇ ਤਾਂ ਜ਼ਰੂਰ ਨੇ ਪ੍ਰੋਗਰਾਮ ਉਹਨਾਂ ਦੇ whoever matters there, ਪਰ ਸਾਡੀ ਸਲਾਹ ਦੇ ਤਾਂ ਉਹਨਾਂ ਨੇ ਉਲਟੀ ਕੰਮ ਕਰਨਾ। ਪਰ ਅਸੀਂ ਇੰਨਾ ਕੀ ਕਹਿਣਾ ਚਾਹਾਂਗੇ ਉਹਨਾਂ ਨੂੰ ਕਿ ਭਾਈ ਵੇਖੋ ਤੁਸੀਂ ਕੁੱਕੂ ਪੱਪੂ ਰਹੋ, ਉਸ ਖਿੱਤੇ ਦੇ ਵਿੱਚ ਜਿਹੜਾ ਹੈ ਉਹ ਦਾਦਾ ਬਣਨ ਦੀ ਕੋਸ਼ਿਸ਼ ਨਾ ਕਰੋ, ਨਹੀਂ ਤਾਂ ਫਿਰ ਜਦੋਂ ਦਾਦੇ ਨੂੰ ਕੋਈ ਕੁੱਕੂ ਪੱਪੂ ਵੰਗਾਰਦਾ ਹੈ ਫਿਰ ਉਹਦਾ ਹਾਲ ਕੀ ਹੁੰਦਾ ਹੈ ਇਹ ਤੁਸੀਂ ਜਾਣਦੇ ਹੀ ਹੋ ਬਹੁਤ ਚੰਗੀ ਤਰ੍ਹਾਂ। ਸੋ ਇਹ ਸਾਡੀ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।